ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 24 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਰਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਦੱਸਿਆ ਸੀ, ਦੁਨੀਆ ਦੀ ਨੰਬਰ 1 ਨਿਊਜ਼ ਜੋ ਆ ਉਹ ਇਰਾਨ ਵਾਰ ਜੋ ਆ, ਅਮਰੀਕਾ, ਇਜ਼ਰਾਈਲ ਤੇ ਇਰਾਨ ਦੀ ਜੰਗ ਜੋ ਚੱਲ ਰਹੀ ਆ, ਉਹਦੇ ਬਾਰੇ ਹੀ ਸਾਰੀ ਦੁਨੀਆ ਦੇ ਨਿਊਜ਼ਪੇਪਰ ਨੇ ਟੌਪ ਦੀਆਂ ਲਾਈਨਸ ਲਾਈਆਂ ਹੋਈਆਂ, ਹੈਡਲਾਈਨਸ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅੱਜ ਇਹ ਕਿਹਾ ਵੀ ਹੁਣ ਵਾਈਸ ਪ੍ਰੈਜ਼ੀਡੈਂਟ JD ਵੈਂਸ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹ ਪਾਰਟੀਸਪੇਟ ਕਰ ਰਹੇ ਆ ਗੱਲਬਾਤ ਦੇ ਵਿੱਚ ਇਰਾਨ ਦੇ ਨਾਲ, ਕਿਉਂਕਿ ਇਰਾਨ ਵਾਲਿਆਂ ਨੇ ਇਹ ਕਿਹਾ ਸੀ ਵੀ ਵਿਟਕੋਫ ਤੇ ਕਸ਼ਨਰ ਜੋ ਟਰੰਪ ਉਹਨਾਂ ਦਾ ਜਵਾਈ ਆ, ਅਸੀਂ ਉਹਨਾਂ ਤੇ ਯਕੀਨ ਨਹੀਂ ਹੁਣ ਕਰਦੇ ਕਿਉਂਕਿ 2 ਵਾਰੀ ਸਾਡੇ ਨਾਲ ਧੋਖਾ ਹੋਇਆ ਹੈਗਾ। ਸੋ ਇਸ ਕਰਕੇ JD ਵੈਂਸ ਤੇ ਸਟੇਟ ਦੇ ਜਿਹੜੇ ਸੈਕਟਰੀ ਆਫ ਸਟੇਟ ਆ ਮਾਰਕੋ ਰੂਬੀਓ, ਇਹ ਲੀਡ ਕਰ ਰਹੇ ਹੈਗੇ ਨੈਗੋਸ਼ੀਏਸ਼ਨਸ ਵਿਦ ਇਰਾਨ। ਤੇ ਤਹਿਰਾਨ ਵਾਲੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਘੱਟੋ ਘੱਟ ਲਿਸਨ ਕਰਨ ਦੇ ਲਈ ਰੈਡੀ ਹੈਗੇ ਆ। 1000 ਦੇ ਕਰੀਬ US ਦੇ ਜਿਹੜੇ ਫੌਜੀ ਆ, ਉਹ ਆਰਮੀ ਦਾ 82nd ਏਅਰਬੋਰਨ ਡਿਵੀਜ਼ਨ ਆ, ਉਹ ਉਹਨਾਂ ਨੂੰ ਡਿਪਲੋਏ ਕੀਤਾ ਜਾਊਗਾ ਮਿਡਲ ਈਸਟ ਦੇ ਵਿੱਚ। ਰਿਪਬਲਿਕਨਸ ਨੇ ਇੱਕ ਵਾਰੀ ਫੇਰ ਰਿਜੈਕਟ ਕਰ ਦਿੱਤਾ ਰੈਜ਼ੋਲੂਸ਼ਨ, ਜਿਹਦੇ ਵਿੱਚ ਟਰੰਪ ਉਹਨਾਂ ਨੂੰ ਕਾਂਗਰਸ ਤੋਂ ਅਪਰੂਵਲ ਲੈਣਾ ਪੈਣਾ ਸੀ। ਸੋ ਜਿਹੜੀ ਵੋਟ ਹੋਈ ਹੈਗੀ ਆ, ਉਹਦੇ ਵਿੱਚ ਫੇਰ ਉਹ ਮੈਜੋਰਟੀ ਕਰ ਗਏ ਹੈਗੇ ਆ। 47 ਦੇ ਮੁਕਾਬਲੇ 53 ਦੇ ਹਿਸਾਬ ਨਾਲ ਵੋਟਸ ਪਈਆਂ। ਸੈਨੇਟਰ ਰੈਂਡ ਪੌਲ ਨੇ ਡੈਮੋਕ੍ਰੇਟਸ ਨੂੰ ਜੁਆਇਨ ਕੀਤਾ ਤੇ ਜਿਹੜਾ ਫੈਟਰਮੈਨ ਹੈਗਾ ਆ ਉਹ ਉਸਨੇ ਰਿਪਬਲਿਕਨਸ ਨੂੰ ਜੁਆਇਨ ਕੀਤਾ ਹੈਗਾ ਆ। ਇਸੇ ਤਰ੍ਹਾਂ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਵੀ ਇੱਕ ਫਿਊਲ ਟੈਂਕ ਦੇ ਉੱਤੇ ਡਰੋਨ ਜਿਹੜਾ ਡਿੱਗਿਆ ਆ, ਜਿਹਦੇ ਨਾਲ ਅੱਗ ਲੱਗ ਗਈ ਹੈਗੀ ਆ। ਸੋ ਇਰਾਨ ਵਾਲੇ ਜੋ ਆ ਉਹਨਾਂ ਨੇ ਕਾਫੀ ਮੰਗਾਂ ਆਪਣੀਆਂ ਰੱਖੀਆਂ ਆ, ਅਮਰੀਕਾ ਨੇ ਵੀ ਮੰਗਾਂ ਰੱਖੀਆਂ ਆ। ਸੋ ਹੋਪਫੁਲੀ ਕਈ ਤਾਂ ਇਹ ਵੀ ਕਹਿ ਰਿਹਾ ਵੀ ਪਾਕਿਸਤਾਨ ਦੇ ਵਿੱਚ ਸ਼ਾਇਦ ਇਹ ਗੱਲਬਾਤ ਹੋਊਗੀ, ਮੇਬੀ ਵੀਰਵਾਰ ਤੱਕ ਹੋ ਸਕਦੀ ਹੈਗੀ ਆ। ਤੇ ਪਰ ਇਜ਼ਰਾਈਲ ਤੇ ਇਰਾਨ ਦੋਨਾਂ ਦੇ ਵਿਚਾਲੇ ਜਿਹੜੀਆਂ ਮਿਜ਼ਾਈਲਸ ਆ ਹਜੇ ਵੀ ਚੱਲ ਰਹੀਆਂ ਜੀ। ਬਿਲਕੁਲ। ਹੁਣੇ ਲੇਟੈਸਟ ਜਿਹੜੀ ਗੱਲਬਾਤ ਦੇ ਦਰਮਿਆਨ ਤਹਿਰਾਨ ਦੇ ਉੱਤੇ ਹਮਲੇ 'ਚ 12 ਜਾਣਿਆਂ ਦੀ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਆ। ਸੋ ਟਰੰਪ ਹੋਣਾ ਨੇ ਇੱਕ ਵਾਰੀ ਫਿਰ ਇਸ ਗੱਲ ਨੂੰ ਆਖਿਆ ਆ। ਉੱਦਾਂ ਉਹ ਕਹਿ ਰਹੇ ਆ, ਅੱਜ ਇੱਕ ਗੱਲਬਾਤ ਦੇ ਦੌਰਾਨ ਟਰੰਪ ਹੋਣਾ ਨੇ ਕਿਹਾ ਵੀ ਜਿਹੜੀ ਲੜਾਈ ਹੈ ਅਸੀਂ ਆਲਰੇਡੀ ਜਿੱਤ ਚੁੱਕੇ ਹੈਗੇ ਆ। ਸੋ ਉਹਨਾਂ ਨੇ ਇਸ ਚੀਜ਼ ਦਾ ਵੀ ਜਿਹੜਾ ਉਹ ਦਾਅਵਾ ਕੀਤਾ ਹੈਗਾ ਆ। ਉਧਰ ਇਜ਼ਰਾਈਲ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਏਅਰ ਰੇਡ ਸਾਇਰਨਸ ਆ, ਉਹ ਲਗਾਤਾਰ ਕਈ ਇਲਾਕਿਆਂ ਦੇ ਵਿੱਚ ਵੱਜ ਰਹੇ ਆ। ਉਹਨਾਂ ਦੀ ਲੋਕਲ ਜਿਹੜੀ ਬ੍ਰੌਡਕਾਸਟਰ ਆ ਉੱਥੇ ਦਾ, ਉਹ ਦੱਸ ਰਿਹਾ ਸੀਗਾ ਵੀ ਇੱਕ ਘਰ ਦੇ ਉੱਤੇ ਜੋ ਕੰਸਟਰਕਸ਼ਨ ਅਧੀਨ ਸੀਗਾ, ਉੱਥੇ ਇਹਨਾਂ ਦੀ ਜਿਹੜਾ ਡਰੋਨ ਆਈਦਰ ਮਿਜ਼ਾਈਲ ਜਿਹੜੀ ਉਹ ਡਿੱਗੀ ਆ ਤੇ ਉਹਦੇ ਨਾਲ ਉਹਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਹੈਗਾ ਆ। ਇੱਕ ਹੋਰ ਜਿਹੜੀ ਮਿਜ਼ਾਈਲ ਅਟੈਕ ਜੋ ਇਰਾਨ ਦੇ ਵੱਲੋਂ ਤੇ ਹਿਜ਼ਬੁੱਲਾ ਦੇ ਵੱਲੋਂ ਕੀਤੀ ਗਈ ਸੀ ਨਦਰਨ ਇਜ਼ਰਾਈਲ ਦੇ ਵਿੱਚ, ਉਹਦੇ ਵਿੱਚ ਕਹਿੰਦੇ ਵੀ 1 ਜਾਣੇ ਦੀ ਮੌਤ ਹੋਈ ਆ ਤੇ 12 ਹੋਰ ਜ਼ਖਮੀ ਜਿਹੜੇ ਹੋਏ ਆ। ਉਧਰ ਕੁਵੈਤ ਦੇ ਏਅਰਪੋਰਟ ਤੇ ਫਿਊਲ ਟੈਂਕ ਦੇ ਉੱਤੇ ਡਰੋਨ ਹਮਲੇ ਦੇ ਨਾਲ ਅੱਗ ਜਿਹੜੀ ਆ
ਉਹ ਉੱਥੇ ਲੱਗੀ ਆ, ਜਿਸ ਨੂੰ ਕਾਬੂ ਪਾਉਣ ਦੇ ਵਿੱਚ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਇਸ ਮੌਕੇ ਜਦੋਂ ਦੀ US ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਲੜਾਈ ਸ਼ੁਰੂ ਹੋਈ ਆ, ਈਰਾਨ ਦੇ ਵਿੱਚ 1500 ਜਾਣੇ ਮਾਰੇ ਜਾ ਚੁੱਕੇ ਆ, ਲਬਨਾਨ ਦੇ ਵਿੱਚ 1039, ਪੈਲਸਤੀਨ ਦੇ ਵਿੱਚ 4, ਇਜ਼ਰਾਈਲ 'ਚ 18 ਦੀ ਦਾਅਵਾ ਹੋ ਰਿਹਾ ਆ, ਸੀਰੀਆ 'ਚ 4, ਜਾਰਡਨ 'ਚ 28, ਕੁਵੈਤ 'ਚ 6, ਇਰਾਕ 'ਚ 61 ਹੈ, ਬਹਿਰੇਨ ਦੇ ਵਿੱਚ 2, ਕਤਰ 'ਚ 16 ਫੱਟੜ ਨੇ, UAE ਦੇ ਵਿੱਚ 8 ਮਾਰੇ ਗਏ, ਓਮਾਨ 'ਚ 3 ਮਰੇ ਨੇ, ਸਾਊਦੀ ਅਰੇਬੀਆ 'ਚ 2 ਮਰੇ ਨੇ, ਤੇ US ਮਿਲਟਰੀ ਦੇ 13 ਹੁਣ ਤੱਕ ਮਾਰੇ ਜਾ ਚੁੱਕੇ ਆ, ਤੇ 200 ਜ਼ਖਮੀ ਜਿਹੜੇ ਆ ਉਹਦਾ ਦਾਅਵਾ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਕੌਣ ਕਿਹਦੀਆਂ ਮੰਗਾਂ ਕਿਵੇਂ ਮੰਨਦਾ ਆ, ਇਹ ਦੇਖਣ ਵਾਲੀ ਗੱਲ ਹੋਊਗੀ। ਈਰਾਨ ਨੇ ਜਿਹੜਾ ਹਰਜੋਤ ਸਿੰਘ ਜੀ ਇਹ ਕਿਹਾ ਵੀ ਅਸੀਂ ਉਹਨਾਂ ਸ਼ਿਪਸ ਨੂੰ ਉੱਥੋਂ ਲੰਘਣ ਜਿਹੜਾ ਉਹ ਦੇਵਾਂਗੇ ਜਿਹੜੇ ਕਿ ਸਾਡੇ ਲਈ ਖਤਰਾ ਨਹੀਂ ਹੈਗਾ। ਸੋ ਇਹ ਵੀ ਜਿਹੜੀ ਹਰਜੋਤ ਸਿੰਘ ਦੀ ਗੱਲ ਸਟ੍ਰੇਟ ਆਫ ਹਾਰਮੂਜ਼ ਨੂੰ ਲੈ ਕੇ ਈਰਾਨ ਦੇ ਪੱਖ ਤੋਂ ਜਿਹੜਾ ਉਹ ਪਤਾ ਲੱਗ ਰਿਹਾ ਆ। ਸੋ ਇੱਥੇ ਇਹ ਵੀ ਜਿਹੜਾ ਅੰਦਾਜ਼ਾ ਲਾਉਣ ਦੀ ਗੱਲ ਕੀਤੀ ਜਾ ਸਕਦੀ ਆ ਵੀ ਸ਼ਾਇਦ ਇਹ ਜਿਹੜਾ ਗੱਲਬਾਤ ਆ ਇਸ ਦੇ ਵਿੱਚ ਜਿਹੜਾ ਸਿੱਟਾ ਹੈ ਉਹ ਅੱਗੇ ਵੱਧ ਸਕਦਾ ਹੈਗਾ ਆ। ਸੋ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਬਣੀ ਆ। ਸੋ ਹੋਪਫੁਲੀ ਜਲਦੀ ਜਿਹੜੇ ਇਸ ਦੇ ਵਿੱਚ ਕੋਈ ਹੱਲ ਜਿਹੜਾ ਉਹ ਬਣ ਸਕੇ। ਉਧਰ ਸਾਊਦੀ ਅਰੇਬੀਆ ਦੀ ਡਿਫੈਂਸ ਮਿਨਿਸਟਰੀ ਨੇ ਹੁਣੇ ਕਿਹਾ ਆ ਵੀ 에ਅਰ ਡਿਫੈਂਸ ਸਿਸਟਮ ਨੇ ਇੱਕ ਹੋਰ ਬੈਲਿਸਟਿਕ ਮਿਜ਼ਾਈਲ ਜੋ ਉਹਨਾਂ ਦੇ ਈਸਟਰਨ ਪ੍ਰੋਵਿੰਸ ਦੇ ਵਿੱਚ ਹਮਲਾ ਕਰ ਸਕਦੀ ਸੀਗੀ, ਉਸ ਨੂੰ ਇੰਟਰਸੈਪਟ ਕੀਤਾ ਆ, ਤੇ ਕਹਿੰਦੇ ਵੀ 6 ਡਰੋਨ ਵੀ ਉਸੇ ਇਲਾਕੇ ਦੇ ਵਿੱਚ ਪਿਛਲੇ 1 ਘੰਟੇ 'ਚ ਉਹਨਾਂ ਨੇ ਨਸ਼ਟ ਕੀਤੇ ਹੈਗੇ ਆ। ਡਿਫੈਂਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਉਹ ਹੁਣ ਮੀਡੀਆ ਆਊਟਲੈਟ ਦੇ ਜਿਹੜੇ ਆਫਿਸ ਸਪੇਸ ਹੈਗੀ ਆ ਪੈਂਟਾਗਨ ਦੇ ਵਿੱਚ, ਉਸ ਨੂੰ ਰਿਮੂਵ ਕਰਨ ਜਾ ਰਹੇ ਹੈਗੇ ਆ, ਕਿਉਂਕਿ ਨਿਊਯਾਰਕ ਦੇ ਵਿੱਚ ਲਾਸੂਟ ਹੋਇਆ ਸੀ ਜਿਹਦੇ ਵਿੱਚ ਕੁਛ ਜਿਹੜੇ ਕਰਸਪੋਂਡੈਂਟ ਸੀਗੇ ਵੱਖ-ਵੱਖ ਨਿਊਜ਼ ਆਊਟਲੈਟਸ ਦੇ, ਉਹਨਾਂ ਨੂੰ ਬੈਨ ਕੀਤਾ ਗਿਆ ਸੀ, ਤੇ ਕੋਰਟ ਨੇ ਇਹ ਕਿਹਾ ਸੀ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ। ਇਹ ਹਰ ਇੱਕ ਦਾ ਜਿਹੜਾ ਇਕੁਅਲ ਐਕਸੈਸ ਹੈਗਾ। ਨਿਊਯਾਰਕ ਟਾਈਮ ਨੇ ਜਿਹੜਾ ਸੀ, ਇਹ ਨਿਊਯਾਰਕ ਟਾਈਮ ਵੀ ਇਸ ਲਾਸੂਟ ਦੇ ਵਿੱਚ ਇਨਵੋਲਵ ਸੀਗੀ। ਪੈਂਟਾਗਨ ਪ੍ਰੈਸ ਐਸੋਸੀਏਸ਼ਨ ਨੇ ਇਹ ਕਿਹਾ ਵੀ ਕਲੀਅਰ ਵਾਇਲੇਸ਼ਨ ਆਫ ਦਾ ਲੈਟਰ ਐਂਡ ਸਪਿਰਿਟ ਆਫ ਲਾਸਟ ਵੀਕ ਰੂਲਿੰਗ, ਅਸੀਂ ਇਸ ਨੂੰ ਮੂਵ ਕਰਨ ਜਾ ਰਹੇ ਹੈਗੇ ਆ। ਨਵੀਂ ਪਾਲਿਸੀ ਦੇ ਮੁਤਾਬਕ ਪ੍ਰੈਜ਼ੀਡੈਂਟ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ, ਉਹਨਾਂ ਨੇ ਇਹ ਕੋਸ਼ਿਸ਼ ਕਰ ਰਹੇ ਸੀ ਵੀ ਲਿਮਟਡ ਲੀਗੈਸੀ ਮੀਡੀਆ ਜਿਹੜਾ ਆ ਉਹ ਹੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਵੇ। ਦਰਜਨਾਂ ਦੇ ਕਰੀਬ ਰਿਪੋਰਟਰ, ਜਿਨ੍ਹਾਂ 'ਚ CBS ਨਿਊਜ਼, ABC ਨਿਊਜ਼, NBC, CNN ਤੇ ਫੌਕਸ ਨਿਊਜ਼, ਉਹਨਾਂ ਨੇ ਆਪਣੇ ਪੈਂਟਾਗਨ ਦੇ ਕ੍ਰੈਡੈਂਸ਼ੀਅਲ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਗਿਵ ਅਪ ਵੀ ਕਰ ਦਿੱਤਾ ਸੀ ਵੀ ਇਹ ਤੁਸੀਂ ਸ਼ਰੇਆਮ ਜਿਹੜਾ ਧੱਕਾ ਕਰ ਰਹੇ ਹੈਗੇ ਤੇ ਅਸੀਂ ਨਹੀਂ ਰਿਪੋਰਟ ਕਰਾਂਗੇ ਤੁਹਾਡੇ ਤੋਂ। ਸੋ ਹੁਣ ਉਹਨਾਂ ਨੇ ਇਹ ਕਿਹਾ ਵੀ ਅਸੀਂ ਆਫਿਸ ਹੀ ਉੱਥੋਂ ਮੂਵ ਕਰਨ ਜਾ ਰਹੇ ਹੈਗੇ ਆ। US ਦੇ ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਨੇ ਵਾਸ਼ਿੰਗਟਨ DC ਦੇ ਵਿੱਚ ਪਿਛਲੇ ਹਫ਼ਤੇ ਨਿਊਜ਼ਪੇਪਰ ਦੇ ਹੱਕ ਦੇ ਵਿੱਚ ਜਿਹੜਾ ਡਿਸੀਜਨ ਦਿੱਤਾ ਸੀ। ਜੀ, ਅੱਜ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ 'ਚ ਕੈਲੀਫੋਰਨੀਆ ਦੇ ਗਵਰਨਟੋਰੀਅਲ ਕੈਂਡੀਡੇਟਸ ਦਾ ਜੂਨ ਦੇ ਵਿੱਚ ਆ ਰਹੀ ਪ੍ਰਾਇਮਰੀਜ਼ ਤੋਂ ਪਹਿਲਾਂ ਡਿਬੇਟ ਹੋਣਾ ਸੀ। ਕੁਝ ਘੰਟੇ ਪਹਿਲਾਂ ਹੀ ਇਸ ਡਿਬੇਟ ਹੋਣ ਤੋਂ ਉਸ ਨੂੰ ਰੱਦ ਕਰ ਦਿੱਤਾ ਗਿਆ, ਕੈਂਸਲ ਕਰ ਦਿੱਤਾ ਗਿਆ। ਰੌਲਾ ਜਿਹੜਾ ਉਹ ਕ੍ਰਿਟਿਸਿਜ਼ਮ ਇਸ ਦੇ ਉਲਟ ਇਹ ਪਿਆ ਵੀ ਸਿਰਫ ਚਿੱਟੇ ਮੂਲ ਦੇ ਵਾਈਟ ਕੈਂਡੀਡੇਟਸ ਨੂੰ ਹੀ ਇਸ ਕਰਾਊਡਡ ਫੀਲਡ ਦੇ ਵਿੱਚੋਂ ਮੌਕਾ ਦਿੱਤਾ ਗਿਆ ਸੀਗਾ, ਕੁਆਲੀਫਾਈ ਕੀਤਾ ਗਿਆ ਸੀਗਾ ਇਵੈਂਟ ਦੇ ਵਿੱਚ ਹਿੱਸਾ ਲੈਣ ਦੇ ਲਈ। ਸੋ ਕਹਿੰਦੇ ਵੀ ਇਹ ਜਿਹੜਾ LA ਦੇ ਵਿੱਚ TV ਸਟੇਸ਼ਨ KABC ਤੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਦੁਆਰਾ ਕੋ-ਸਪਾਂਸਰਡ ਕੀਤਾ ਗਿਆ ਸੀਗਾ। ਕ੍ਰਾਈਟੀਰੀਆ ਕੀ ਸੀ, ਉਸ ਨੂੰ ਲੈ ਕੇ ਜਿਹੜੇ ਉਹ ਕਾਫੀ ਸਵਾਲ ਉੱਠ ਰਹੇ ਸੀਗੇ। ਗਵਰਨਰ ਗੈਵਿਨ ਨਿਊਸਮ ਨੂੰ ਰਿਪਲੇਸ ਕਰਨ ਦੇ ਲਈ ਵਾਈਡ ਓਪਨ ਰੇਸ ਜਿਹੜੀ ਇਸ ਟਾਈਮ ਚੱਲ ਰਹੀ ਆ। 8 ਜਿਹੜੇ ਡੈਮੋਕ੍ਰੇਟ ਤੇ 2 ਜਿਹੜੇ ਰਿਪਬਲਿਕਨਸ ਆ, ਤੇ ਇਸ ਤੋਂ ਇਲਾਵਾ ਹੋਰ ਕਈ ਲੈਸਰ ਨੋਨ ਕੈਂਡੀਡੇਟਸ ਆ ਇਸ ਜਿਹੜੀ ਪਲੇਇੰਗ ਫੀਲਡ ਦੇ ਵਿੱਚ ਕੁੱਦੇ ਹੋਏ ਨੇ। ਤੇ ਇਸ ਮੌਕੇ ਜੇ ਦੱਸਦੇ ਜਾਈਏ, ਪੋਲਸ ਦੇ ਮੁਤਾਬਕ ਅੱਜ ਗਾਰਡੀਅਨ ਵੀ ਇਹੀ ਰਿਪੋਰਟ ਕਰ ਰਿਹਾ ਸੀਗਾ ਵੀ 2 ਜਿਹੜੇ ਟੌਪ ਦੇ ਕੈਂਡੀਡੇਟ ਆ ਉਹ ਰਿਪਬਲਿਕਨ ਹੀ ਚੱਲ ਰਹੇ ਹੈਗੇ ਆ। ਸੋ ਕਹਿੰਦੇ USC ਤੇ KABC ਆਪਸ ਦੇ ਵਿੱਚ ਇਹਨਾਂ ਦਾ ਕੋਈ ਐਗਰੀਮੈਂਟ ਨਹੀਂ ਬਣਿਆ ਵੀ ਅੱਜ ਦਾ ਜਿਹੜਾ ਇਹ ਡਿਬੇਟ ਹੋਣਾ ਸੀ ਉਸ ਦੇ ਵਿੱਚ ਹੋਰ ਕੈਂਡੀਡੇਟਸ ਨੂੰ ਜਗ੍ਹਾ ਜਿਹੜੀ ਉਹ ਦਿੱਤੀ ਜਾਵੇ। ਸੋ ਇਸ ਕਰਕੇ ਕਹਿੰਦੇ ਵੀ ਨਾ ਕੋਈ ਫੈਸਲਾ ਹੋਣ ਕਰਕੇ ਇਸ ਡਿਬੇਟ ਨੂੰ ਹੁਣ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਸੋ ਕਾਫੀ ਲਿਸਟ ਜਿਹੜੀ ਇਸ ਦੇ ਵਿੱਚ ਲੰਬੀ ਆ ਜਿਹੜੇ ਗਵਰਨਰ ਦੇ ਲਈ ਰਨ ਕਰ ਰਹੇ ਆ। ਐਰਿਕ ਸਵੈਲਵੈਲ, KT ਪੋਰਟਰ, ਹਾਵੀਅਰ ਬਸੇਰਾ,
ਐਂਟੋਨੀਓ ਵਿਲੋਗਰੋਸਾ, ਟੌਮ ਸਟਾਇਰ, ਟੋਨੀ ਥਰਮੌਂਡ, ਬੈਟੀ ਯੀ, ਸੈਨੋਜ਼ੇ ਦੇ ਮੇਅਰ ਮੈਟ ਮਹਾਨ ਤੇ ਐਟਲੀਸਟ 10 ਹੋਰ ਰਿਪਬਲਿਕਨਸ ਵੀ ਰਨ ਕਰ ਰਹੇ ਆ, ਜਿਨ੍ਹਾਂ ਚੋਂ 2 ਪ੍ਰਮੁੱਖ ਰਿਵਰਸਾਈਡ ਕਾਉਂਟੀ ਦੇ ਸ਼ਹਿਰ ਚੈਡ ਬਿਆਂਕੋ ਤੇ ਫੌਕਸ ਨਿਊਜ਼ ਦੇ ਸਾਬਕਾ ਕਮੈਂਟੇਟਰ ਸਟੀਵ ਹਿਲਟਨ ਸ਼ਾਮਲ ਹੈਗੇ ਨੇ। ਸੋ ਇਹ ਹੁਣ 2 ਜੂਨ ਨੂੰ ਜਿਹੜੀਆਂ ਹਰਜੋਤ ਸਿੰਘ ਜੀ ਪ੍ਰਾਇਮਰੀਜ਼ ਹੋਣੀਆਂ ਆ, ਉਹਦੇ ਵਿੱਚ ਅਜੇ ਕੋਈ ਵੀ ਫਰੰਟ ਰਨਰ ਨਹੀਂ ਹੈਗਾ, ਪਰ ਦੇਖਦੇ ਆ ਵੀ ਕੌਣ ਇਸ ਦੇ ਵਿੱਚ ਜਿੱਤ ਪ੍ਰਾਪਤ ਕਰਦਾ ਆ। ਪਰ ਕੈਂਡੀਡੇਟਸ ਕਿਹੜੇ ਕੁਆਲੀਫਾਈ ਕੀਤੇ ਅੱਜ ਦੇ ਇਸ ਕੈਂਡੀਡੇਟ ਡਿਬੇਟ ਦੇ ਵਿੱਚ, ਉਹਨੂੰ ਲੈ ਕੇ ਰੌਲੇ ਰੱਪੇ ਤੋਂ ਬਾਅਦ ਚ ਅੱਜ ਦੇ ਇਸ ਨੂੰ ਡਿਬੇਟ ਨੂੰ ਕੈਂਸਲ ਕਰ ਦਿੱਤਾ ਗਿਆ ਆ। ਵਾਈਟ ਹਾਊਸ ਦੇ ਬਾਰਡਰਜ਼ਾਰ ਟੌਮ ਹੋਮਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫੈਡਰਲ ਇਮੀਗ੍ਰੇਸ਼ਨ ਆਫੀਸਰਸ ਆ ਉਹ 에ਅਰਪੋਰਟਸ ਦੇ ਉੱਤੇ ਕ੍ਰਿਮੀਨਲਸ ਨੂੰ ਅਰੈਸਟ ਕਰਨਗੇ। ਕਹਿੰਦੇ ਵੀ ਆਰ ਗੋਇੰਗ ਟੂ ਅਰੈਸਟ ਕ੍ਰਿਮੀਨਲਸ। ਸੋ ਇਹ ਉਹਨਾਂ ਨੇ ਕਿਹਾ ਵੀ ਉਹ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸਰਸ ਆ ਉਹਨਾਂ ਨੂੰ ਹੈਲਪ ਕਰ ਰਹੇ ਹੈਗੇ ਆ, ਪਰ ਨਾਲ ਦੀ ਨਾਲ ਜਿਹੜੇ ਲੋਕ ਹਿਊਮਨ ਟ੍ਰੈਫਿਕਿੰਗ ਕਰਦੇ ਆ, ਸੈਕਸ ਟ੍ਰੈਫਿਕਿੰਗ ਕਰਦੇ ਆ, ਮਨੀ ਸਮਗਲਿੰਗ ਕਰਦੇ ਆ, ਉਹਨਾਂ ਸਾਰਿਆਂ ਨੂੰ ਜਿਹੜਾ ਆ ਅਰੈਸਟ ਕੀਤਾ ਜਾਊਗਾ। ਕਹਿੰਦੇ ਵੀ ਅਸੀਂ ਆਪਣੇ ਜੋ ਬ੍ਰਦਰਸ ਐਂਡ ਸਿਸਟਰਸ ਫਰਮ TSA ਆ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਜਾ ਰਹੇ ਹੈਗੇ ਆ। ਸੋ ਰਾਈਟ ਨਾਓ 4-4 ਘੰਟੇ ਦਾ ਕਈ 에ਅਰਪੋਰਟਸ ਦੇ ਉੱਤੇ ਵੇਟਿੰਗ ਪੀਰੀਅਡ ਹੈਗਾ ਆ ਚੈੱਕ ਕਰਨ ਦੇ ਲਈ, ਕਿਉਂਕਿ TSA ਦੇ ਬਹੁਤ ਸਾਰੇ ਜਿਹੜੇ ਏਜੰਟਸ ਆ ਉਹ ਛੁੱਟੀ ਦੇ ਉੱਤੇ ਚਲ ਗਿਆ ਕਿਉਂਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਹੈਗੀਆਂ। ਸੋ ਉਹਨਾਂ ਨੇ ਇਹ ਅਨਾਉਂਸ ਕੀਤਾ ਵੀ ਆਫ ਕੋਰਸ ਅਸੀਂ ਚੈੱਕ ਕਰਨ ਦੇ ਨਾਲ ਕ੍ਰਿਮੀਨਲਸ ਨੂੰ ਵੀ ਫੜਾਂਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਹੋਰ ਵੀ ਜ਼ਿਆਦਾ ਵਧੀਆਂ ਆ। ਐਵਰੇਜ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ $5.82 ਪਰ ਗੈਲਨ ਜਿਹੜੀ ਆ ਰੈਗੂਲਰ ਅਨਲੈਡਡ ਗੈਸ ਦੀ ਬਣ ਚੁੱਕੀ ਆ, AAA ਦੇ ਨਵੇਂ ਜਿਹੜੇ ਉਹ ਆંકੜਿਆਂ ਦੇ ਮੁਤਾਬਕ। 28 ਫਰਵਰੀ ਤੋਂ ਜਦੋਂ ਤੋਂ ਈਰਾਨ ਦੇ ਨਾਲ ਵਾਰ ਸ਼ੁਰੂ ਹੋਈ ਆ, ਉਸ ਦੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧੀਆਂ ਹੈਗੀਆਂ ਆ। ਕੈਲੀਫੋਰਨੀਆ ਦੇ ਡਰਾਈਵਰ ਪਹਿਲਾਂ ਹੀ ਮੁਲਕ ਭਰ ਦੇ ਵਿੱਚ ਹਾਈਐਸਟ ਪ੍ਰਾਈਸ ਗੈਸ ਦੇ ਲਈ ਪੇ ਕਰਦੇ ਸੀ ਤੇ ਆਲਰੇਡੀ ਇਹ ਉਦੋਂ ਤੋਂ ਲੈ ਕੇ ਹੁਣ ਤੱਕ $1.20 ਐਵਰੇਜ ਜਿਹੜੀ ਆ ਵੱਧ ਪ੍ਰਾਈਸ ਹੋ ਚੁੱਕੀ ਆ। ਸੋ ਇਲਾਕੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਵੀ ਫਰਕ ਦੇਖਿਆ ਜਾ ਰਿਹਾ ਆ। LA ਜਿਹੜੀ ਸਾਈਡ ਜਿਹੜਾ $5.93 ਐਵਰੇਜ ਜਿਹੜੀ ਹਰਜੋਤ ਸਿੰਘ ਜੀ ਪਰ ਗੈਲਨ ਆਈ ਆ। ਸੈਨ ਫਰਾਂਸਿਸਕੋ ਦੇ ਵਿੱਚ $6 ਪਰ ਗੈਲਨ ਜਿਹੜਾ ਉਹ ਪ੍ਰਾਈਸ ਆ ਉਹ ਆਈ ਹੈਗੀ ਆ। ਕਹਿੰਦੇ ਵੀ ਸਭ ਤੋਂ ਸਸਤੀ ਜਿਹੜੀ ਗੈਸ ਆ ਉਹ ਸੈਂਟਰ ਵੈਲੀ, ਸਟਰ, ਯੂਬਾ, ਬਿਊਟ, ਸ਼ਾਸਤਾ ਤੇ ਟਿਹਾਮਾ ਕਾਉਂਟੀਜ਼ ਆ, ਉਹ $5.50 ਨੂੰ ਐਵਰੇਜ ਦੇ ਤੌਰ ਦੇ ਉੱਤੇ ਜਿਹੜੀ ਉਹ ਦੇਖੀ ਜਿਹੜੀ ਉਹ ਜਾ ਰਹੀ ਆ। ਹਾਲ ਦੀ ਘੜੀ ਲੜਾਈ ਜਿਹੜੀ ਆ ਉਹ ਕੌਨਫਲਿਕਟ ਕਦੋਂ ਮੁੱਕੂਗੀ ਇਸ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਲੜਾਈ ਦੇ ਕਰਕੇ ਇਹ ਪ੍ਰਾਈਸ ਹੋਰ ਵੱਧ ਰਹੀ ਆ। ਵੈਸੇ ਵੀ ਕੈਲੀਫੋਰਨੀਆ ਦੇ ਵਿੱਚ ਸਮਰ ਬਲੈਂਡ ਨਾਂ ਦਾ ਜਿਹੜਾ ਫਿਊਲ ਆ ਵੀ ਉਹਦੇ ਨਾਲ ਪੋਲਿਊਸ਼ਨ ਆਖੇ ਜੀ ਘੱਟ ਹੁੰਦਾ ਆ, ਉਹ ਪਹਿਲਾਂ ਹੀ ਸਮਰ ਦੇ ਵਿੱਚ ਪ੍ਰਾਈਸਾਂ ਵਿੰਟਰ ਟਾਈਮ ਦੇ ਮੁਤਾਬਕ ਪਹਿਲਾਂ ਹੀ ਮਹਿੰਗੀਆਂ ਹੁੰਦੀਆਂ ਆ, ਤੇ ਉਹਦੇ ਵਿੱਚ ਤੁਸੀਂ ਐਡ ਕਰ ਦਿਓ ਇਹ ਕੌਨਫਲਿਕਟ ਤੇ ਉਹਦੇ ਨਾਲ ਲੋਕਾਂ ਨੂੰ ਖਾਸਾ ਜੇਬ ਢਿੱਲੀ ਕਰਨੀ ਪੈ ਰਹੀ ਆ। JP ਮਾਰਗਨ ਚੇਜ਼ ਦੇ CEO ਜੇਮੀ ਰਾਇਮਨ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ USA ਦੇ ਵਿੱਚੋਂ ਜੌਬਸ ਖਤਮ ਹੋ ਜਾਣਗੀਆਂ। ਉਹਨਾਂ ਨੇ ਕਿਹਾ ਵੀ ਇਸ ਚੀਜ਼ ਨੂੰ ਫਿਕਸ ਕਰਨ ਦੇ ਲਈ ਗਵਰਨਮੈਂਟ ਤੇ ਪ੍ਰਾਈਵੇਟ ਸੈਕਟਰ ਦੋਨਾਂ ਨੂੰ ਹੀ ਇਨਵੋਲਵ ਹੋਣਾ ਪਊਗਾ। ਗਵਰਨਮੈਂਟ ਨੂੰ ਉਹਨਾਂ ਕੰਪਨੀਆਂ ਨੂੰ ਇਨਸੈਂਟਿਵਸ ਦੇਣੇ ਪਊਗੇ ਜੋ ਜਾਂ ਉਹ EMPLOYERS ਨੂੰ ਜੋ ਆਪਣੇ EMPLOYEES ਨੂੰ ਰੱਖ ਰਹੇ ਹੈਗੇ ਆ, ਜੋ AI ਅਡਾਪਸ਼ਨ ਦੇ ਨਾਲ ਜਿਨ੍ਹਾਂ ਦੀ ਲੇ ਆਫ ਹੋ ਸਕਦੀ ਹੈਗੀ ਆ। ਜੇਮੀ ਡਾਇਮਨ ਨੇ ਕਿਹਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਬਹੁਤ ਵੱਡਾ ਅਸਰ ਹੋਣ ਜਾ ਰਿਹਾ, ਲੋਕ ਅਜੇ ਇਸ ਨੂੰ ਸੀਰੀਅਸਲੀ ਨਹੀਂ ਲੈ ਰਹੇ ਹੈਗੇ। ਸੋ ਉਹਨਾਂ ਨੇ ਸੁਜੈਸ਼ਨ ਦਿੱਤਾ ਦੋਨੋਂ ਹੀ ਗਵਰਨਮੈਂਟ ਤੇ ਪ੍ਰਾਈਵੇਟ ਸੈਕਟਰ ਨੂੰ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਆ ਹੈਲਪ ਕਰ ਸਕਦੇ ਹੈਗੇ ਆ। ਜੀ, ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਹੌਸਪਿਸ ਫਰਾਡ ਇਸ ਟਾਈਮ ਫਰੰਟ ਐਂਡ ਸੈਂਟਰ ਸਾਹਮਣੇ ਆ ਚੁੱਕਾ ਆ। ਕਾਂਗਰਸ ਦੇ ਦੁਆਰਾ ਵਿਸ਼ੇਸ਼ ਤੌਰ ਦੇ ਉੱਤੇ ਇਸ ਹੌਸਪਿਸ ਫਰਾਡ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ। ਇਹ ਆਖਿਆ ਗਿਆ ਆ ਵੀ ਮਿਲੀਅਨਸ ਆਫ ਟੈਕਸਪੇਅਰ ਮਨੀ ਇਹਦੇ ਲਾਸ ਦੇ ਵਿੱਚ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਰੈਂਪੈਂਟ ਆ, ਵੀ ਬਹੁਤ ਜ਼ਿਆਦਾ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਹੌਸਪਿਸ ਫਰਾਡ ਆ ਉਹ ਹੋ ਰਿਹਾ ਆ। ਰਿਪਬਲਿਕਨ ਲੈਡ ਹਾਊਸ ਓਵਰਸਾਈਟ ਕਮੇਟੀ ਜਿਹਦੇ ਕੋਲ ਅਥਾਰਟੀ ਹੈਗੀ ਇਨਵੈਸਟੀਗੇਟ ਕਰਨ ਦੀ, ਉਹਨਾਂ ਨੇ ਚਿੱਠੀ ਘੱਲੀ ਆ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੂੰ
ਇਹ ਮੰਗ ਕਰਦੇ ਹੋਏ ਵੀ ਜਿੰਨੇ ਵੀ ਡਾਕੂਮੈਂਟਸ ਆ ਹੌਸਪਿਸ ਦੇ ਨਾਲ ਸੰਬੰਧਿਤ ਓਵਰਸਾਈਟ ਦੇ ਲਈ ਜਾਂ ਇੰਟਰਨਲ ਕੰਟਰੋਲ ਦੇ ਲਈ, ਡਿਟੈਕਟ ਕਰਨ ਦੇ ਲਈ ਤੇ ਫਰਾਡ ਨੂੰ ਪ੍ਰੀਵੈਂਟ ਕਰਨ ਦੇ ਲਈ, ਬਚਾਉਣ ਦੇ ਲਈ, ਫੈਡਰਲ ਫੰਡਡ ਹੌਸਪਿਸ ਪ੍ਰੋਗਰਾਮ ਦੇ ਲਈ ਉਹ ਜਿਹੜੇ ਡਾਕੂਮੈਂਟ ਆ ਸਾਨੂੰ ਜਿਹੜੇ ਹੁਣ ਤੁਸੀਂ ਘੱਲੋ। ਸੋ ਜਿਹੜੀ ਓਵਰਸਾਈਟ ਕਮੇਟੀ ਆ ਉਹ ਇਹ ਕਹਿ ਰਹੀ ਆ ਵੀ ਕਹਿੰਦੇ ਵੀ ਅਲਾਰਮਿੰਗ, ਬੜਾ ਖਤਰਨਾਕ ਐਵੀਡੈਂਸ ਇਸ ਟਾਈਮ ਸਾਹਮਣੇ ਆ ਰਿਹਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਫਰਾਡ ਐਕਟੀਵਿਟੀ ਕੈਲੀਫੋਰਨੀਆ ਦੇ ਹੌਸਪਿਸ ਪ੍ਰੋਗਰਾਮ ਦੇ ਵਿੱਚ ਚੱਲ ਰਹੀ ਆ। ਕਹਿੰਦੇ ਵੀ ਏਜੰਸੀਜ਼ ਓਵਰਵਿਲ ਕਰ ਰਹੀਆਂ ਮੈਡੀਕੇਅਰ ਨੂੰ, ਧੱਕੇ ਦੇ ਨਾਲ ਲੋਕਾਂ ਨੂੰ ਹੌਸਪਿਸ ਦੇ ਵਿੱਚ ਪਾਇਆ, ਜਦ ਕਿ ਉਹ ਅਸਲ 'ਚ ਹੌਸਪਿਸ 'ਚ ਰਹਿ ਵੀ ਨੇ ਰਹੇ, ਉਹਨਾਂ ਦੀ ਨੌਲੇਜ ਤੋਂ ਬਗੈਰ ਹੀ ਉਹਨਾਂ ਦੇ ਬੈਨੀਫਿਟਸ ਜਿਹੜੇ ਆ ਉਹ ਖਿੱਚੇ ਜਿਹੜੇ ਉਹ ਜਾ ਰਹੇ ਆ। ਸੋ ਹੌਸਪਿਸ ਦਾ ਪ੍ਰੋਗਰਾਮ ਫੈਡਰਲੀ ਫੰਡਡ ਆ। ਸੋ ਸੈਂਟਰ ਦੀ ਸਰਕਾਰ ਇਸ ਦੇ ਵਿੱਚ ਮਨੀ ਜਿਹੜੀ ਆ ਡਾਲਰ ਆ ਉਹ ਦਿੰਦੀ ਆ। ਸੋ ਇਸ ਲਈ ਹੁਣ ਕਹਿੰਦੇ ਵੀ ਇਸ ਫਰਾਡ ਦੀ ਇਨਵੈਸਟੀਗੇਸ਼ਨ ਆ ਉਹ ਅਸੀਂ ਕਰਨ ਜਾ ਰਹੇ ਹੈਗੇ ਆ। ਸੋ CBS ਨਿਊਜ਼ ਕਹਿੰਦੇ ਵੀ ਉਹਨਾਂ ਨੇ ਐਨਾਲਾਈਜ਼ ਕੀਤਾ ਹੈ, ਐਨਾਲਿਸਿਸ ਜਿਹੜਾ ਉਹ ਕੀਤਾ ਆ 1800 ਚੋਂ 700 ਜਿਹੜੇ ਹੌਸਪਿਸ ਆ ਉਹਨਾਂ ਦੇ ਵਿੱਚ ਰੈੱਡ ਫਲੈਗ ਆਏ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਦਾ ਫਰਾਡ ਚੱਲ ਰਿਹਾ, ਜੋ ਸਟੇਟ ਆਪ ਡਿਫਾਈਨ ਕਰਦੀ ਹੈ ਕੈਲੀਫੋਰਨੀਆ ਵੀ ਜੇ ਆਹ ਚੀਜ਼ ਹੁੰਦੀ ਆ ਤਾਂ ਇਸ ਨੂੰ ਅਸੀਂ ਫਰਾਡ ਮੰਨਦੇ ਆ। ਸੋ 1800 ਚੋਂ 700 ਐਸੇ ਜਿਹੜੇ ਹੌਸਪਿਸ ਕੇਂਦਰ ਨੇ ਜਿਨ੍ਹਾਂ ਦੇ ਵਿੱਚ ਫਰਾਡ ਜਿਹੜਾ ਉਹ ਸਾਹਮਣੇ ਆਇਆ ਆ, ਉਹਦਾ ਜਿਹੜਾ ਸ਼ੱਕ ਸੁਦਾ ਆ। ਸੋ ਹੁਣ ਹਾਊਸ ਦੀ ਓਵਰਸਾਈਟ ਕਮੇਟੀ ਨੇ ਚਿੱਠੀ ਮੰਗ ਕੇ ਇਹ ਸਾਰੇ ਦਸਤਾਵੇਜ਼ ਮੰਗਵਾਏ ਆ। ਤੇ ਹਰਜੋਤ ਸਿੰਘ ਜੀ, ਜੇ ਇਹ ਸਾਰੀਆਂ ਚੀਜ਼ਾਂ ਸਾਬਤ ਹੋ ਜਾਂਦੀਆਂ ਆ ਤੇ ਕੈਲੀਫੋਰਨੀਆ ਦਾ ਜਿਹੜਾ ਮੌਜੂਦਾ ਗਵਰਨਰ ਆ, ਜੋ ਪ੍ਰੈਜ਼ੀਡੈਂਸ਼ੀਅਲ ਹੋਪਫੁਲ ਆ, ਆਪਣੇ ਆਪ ਨੂੰ ਮੰਨਦਾ ਆ, ਉਹਦੇ ਕਿਉਂਕਿ ਕਾਰਜਕਾਲ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਿਹਾ ਆ, ਉਹ ਉਸ ਨੂੰ ਕਾਫੀ ਵੱਡਾ ਪੋਲੀਟੀਕਲ ਸੈਟਬੈਕ ਦੇ ਤੌਰ ਦੇ ਉੱਤੇ ਵੇਖਿਆ ਜਾਵੇਗਾ। ਜਿੱਦਾਂ ਮਿਨੀਐਪੋਲਿਸ 'ਚ ਹੋਇਆ ਸੀ, ਉਹ ਤੋਂ ਵੀ ਵੱਡਾ ਜਿਹੜਾ ਫਰਾਡ ਲੱਗ ਰਿਹਾ। ਕਹਿੰਦੇ ਵੀ 1800 ਚੋਂ 700 ਜਿਹੜੇ ਆ ਉਹ ਲੱਗ ਰਿਹਾ ਵੀ ਉਹਨਾਂ ਦੇ ਉੱਤੇ ਰੈੱਡ ਫਲੈਗ ਆ। ਅਗਲੀ ਖਬਰ ਵੱਲ ਚਲੀਏ। ਇੱਕ 500 ਦੇ ਕਰੀਬ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਤੇ ਇੱਕ ਨਾਨ ਪ੍ਰੋਫਿਟ ਗਰੁੱਪ ਨੇ ਰਲ ਕੇ ਉਹ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਦੇ ਉੱਤੇ ਇਕੱਠ ਕੀਤਾ ਤੇ ਸ਼ੋ ਅਪ ਕੀਤਾ ਵੀ ਜੋ ਆਪਣੇ ਜਦੋਂ ਵੀ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਕੰਪਨੀਆਂ ਦੇ ਨਾਲ, ਤਾਂ AI ਚੈਟ ਬੋਟਸ ਜੋ ਆ ਉਹ ਯੂਜ਼ ਹੁੰਦੇ ਹੈਗੇ ਆ। ਕਹਿੰਦੇ ਵੀ ਇੱਕ ਇੰਡੀਵਿਜੂਅਲ ਪਰਸਨ, ਲਾਈਵ ਪਰਸਨ ਉੱਥੇ ਹੋਣਾ ਚਾਹੀਦਾ ਹੈਗਾ ਆ। ਸੋ ਇਹ ਇੱਕ ਬਿੱਲ ਵੀ ਅਸੈਂਬਲੀ ਮੈਂਬਰ ਲੈ ਕੇ ਆਏ ਆ, ਜਿਸ ਬਿੱਲ ਦਾ ਨੰਬਰ ਹੈਗਾ 2430 ਬ੍ਰਿਜ ਐਂਡ ਬੂਸਟ ਐਕਟ, ਜਿਹਨੂੰ ਅਸੈਂਬਲੀ ਮੈਂਬਰ ਆਲ ਮੂਰਾਸ਼ੁਸ਼ੀ ਜੋ ਹੈਗੇ ਆ ਟੋਰੈਂਸ ਤੋਂ, ਉਹ ਲੈ ਕੇ ਆਏ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ 3rd ਆਫ ਦਾ ਸਟੂਡੈਂਟਸ ਕੈਲੀਫੋਰਨੀਆ ਦੇ ਹਾਈ ਸਕੂਲ ਦੇ ਵਿੱਚ 2% ਸਿਰਫ ਫੰਡਿੰਗ ਉਹਨਾਂ ਸਟੂਡੈਂਟਸ ਨੂੰ ਜਾਂਦੀ ਆ, ਬਾਕੀ ਪਤਾ ਨਹੀਂ ਕਿੱਥੇ ਚੱਲ ਜਾਂਦੀ ਆ। ਜੈਸਿਕਾ ਗੰਡਰਸਨ ਜੋ CEO ਆ ਕੈਲੀਫੋਰਨੀਆ ਆਫਟਰ ਸਕੂਲ ਐਡਵੋਕੇਸੀ ਅਲਾਇੰਸ ਦੇ, ਸਟੂਡੈਂਟਸ ਨੇ ਇਹ ਕਿਹਾ ਵੀ ਘੱਟੋ ਘੱਟ ਜਿਹੜਾ ਮੈਸੇਜ ਆ ਇਹ ਸਾਰੇ ਇਲੈਕਟਡ ਆਫੀਸ਼ੀਅਲਸ ਤੱਕ ਜਾਊਗਾ ਤਾਂ ਕਿ ਉਹ ਇਹਦੇ ਉੱਤੇ ਵਰਕਆਊਟ ਕਰ ਸਕਣ। ਜੀ, ਅੱਜ ਜਿਊਰੀ ਨੇ ਇੱਕ ਕੇਸ ਉਹਨਾਂ ਦੇ ਸਾਹਮਣੇ ਸੀ, ਜਿਹੜੀ ਸੋਸ਼ਲ ਮੀਡੀਆ ਕੰਪਨੀ ਮੈਟਾ ਉਸ ਦੇ ਨਾਲ ਸੰਬੰਧਿਤ ਚਾਈਲਡ ਐਕਸਪਲੋਇਟੇਸ਼ਨ ਦਾ ਜਿਹੜਾ ਕੇਸ ਸੀਗਾ। ਤੇ ਜਿਊਰੀ ਨੇ ਇਹ ਰੂਲ ਕੀਤਾ ਵੀ ਜਿਹੜਾ ਮੈਟਾ ਵਾਲੇ ਆ $375 ਮਿਲੀਅਨ ਉਹ ਦੇਣ, ਕਿਉਂਕਿ ਉਹਨਾਂ ਨੇ ਨਿਊ ਮੈਕਸੀਕੋ ਦਾ ਲਾ ਜਿਹੜੀ ਚਾਈਲਡ ਐਕਸਪਲੋਇਟੇਸ਼ਨ ਨੂੰ ਲੈ ਕੇ ਆ ਵੀ ਉਹਨਾਂ ਦੀ ਬੱਚੇ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਬੱਚਿਆਂ ਦੀ ਦੁਰਵਰਤੋਂ ਜਿਹੜੀ ਉਹ ਇੱਕ ਹਿਸਾਬ ਨਾਲ ਹੋਈ ਆ, ਉਸ ਨੂੰ ਲੈ ਕੇ ਮੰਡੇ ਨੂੰ ਜਿਊਰੀ ਨੇ ਇਸ ਦੀ ਜਿਹੜੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ 'ਚ ਡੈਲੀਬਰੇਟ ਕਰ ਰਹੇ ਸੀ, ਆਪਸ 'ਚ ਗੱਲਬਾਤ ਕਰ ਰਹੇ ਸੀ, ਤਾਂ ਉਹਨਾਂ ਨੇ ਇਹ ਪਾਇਆ ਵੀ ਮੈਟਾ ਨੇ ਜਾਣਬੁੱਝ ਕੇ ਵਿਲਫੁਲੀ, ਜਾਣਦੇ ਹੋਏ ਵੀ ਨਿਊ ਮੈਕਸੀਕੋ ਦੇ ਇਹਨਾਂ ਕਾਨੂੰਨਾਂ ਦੀ ਉਲੰਘਣਾ ਕੀਤੀ ਆ, ਅਨਫੇਅਰ ਪ੍ਰੈਕਟਿਸਿਸ ਐਕਟ ਨੂੰ ਜਿਹੜਾ ਉਹ ਲੈ ਕੇ। ਮੈਟਾ ਦੇ ਸਪੋਕਸਪਰਸਨ ਨੇ ਕਿਹਾ ਵੀ ਅਸੀਂ ਰਿਸਪੈਕਟਫੁਲੀ ਡਿਸਐਗਰੀ ਕਰਦੇ ਹਾਂ ਇਸ ਵਰਡਿਕਟ ਦੇ ਨਾਲ ਤੇ ਇਸ ਦੇ ਉਲਟ ਉਤਲੀ ਅਦਾਲਤ ਵਿੱਚ ਅਪੀਲ ਕਰਾਂਗੇ। ਸੋ ਇਹ ਕੇਸ ਜਿਹੜਾ ਹਰਜੋਤ ਸਿੰਘ ਜੀ, ਨਿਊ ਮੈਕਸੀਕੋ ਦੀ ਅਟਾਰਨੀ ਜਨਰਲ ਜਿਹੜੇ ਰੋਲ ਟੋਰਸ ਆ ਉਹਨਾਂ ਨੇ ਲਿਆਂਦਾ ਸੀ 2023 ਦੇ ਵਿੱਚ। ਇੱਕ ਅੰਡਰਕਵਰ ਆਪਰੇਸ਼ਨ ਦੇ ਵਿੱਚ ਪਾਇਆ ਗਿਆ ਸੀਗਾ ਵੀ ਫੇਕ ਸੋਸ਼ਲ ਮੀਡੀਆ ਪ੍ਰੋਫਾਈਲ ਇੱਕ 13 ਸਾਲ ਦੀ ਕੁੜੀ ਦੀ ਉਹ ਬਣਾਉਣ ਦੇ ਵਿੱਚ ਕਾਮਯਾਬ ਜਿਹੜੇ ਉਹ ਰਹੇ ਸੀ, ਜਦ ਕਿ ਇਹ ਦਾਅਵਾ ਕਰਦੇ ਆ ਵੀ ਇਸ ਉਮਰ ਦੇ ਬੱਚਿਆਂ ਦੀਆਂ ਜਿਹੜੀਆਂ ਪ੍ਰੋਫਾਈਲ ਆ ਉਹ ਤੁਸੀਂ ਨਹੀਂ ਬਣਾ ਸਕਦੇ। ਸੋ ਉਹਨਾਂ ਨੇ ਕਿਹਾ ਵੀ ਜਾਣ ਬੁੱਝ ਕੇ ਮੈਟਾ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਚੀਜ਼ਾਂ ਉਹਨਾਂ ਨੇ ਬਣਨ ਦਿੱਤੀਆਂ ਤੇ ਇਹਨਾਂ ਕਾਨੂੰਨਾਂ ਦੀ ਜਿਹੜੀ ਉਹ ਧੱਜੀਆਂ ਉਹ ਉਡਾਈਆਂ ਆ। ਸੋ ਜਿਊਰੀ ਨੇ ਹੁਣ $375 ਮਿਲੀਅਨ ਇਹਨਾਂ ਨੂੰ ਦੇਣ ਦੇ ਲਈ ਆਖਿਆ ਸੀਗਾ। ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਇਸ ਕੇਸ ਦੇ ਵਿੱਚ ਕੀ ਬਣਦਾ ਹੈ, ਉਤਲੀ ਅਦਾਲਤ
ਕੀ ਜਿਹੜਾ ਉਹ ਫੈਸਲਾ ਸੁਣਾ ਸਕਦੀ ਆ। ਐਪਿਕ ਗੇਮਸ ਕੰਪਨੀ ਨੇ 1000 EMPLOYEES ਨੂੰ ਲੇ ਆਫ ਕਰ ਦਿੱਤਾ ਹੈ ਤੇ $500 ਮਿਲੀਅਨ ਦਾ ਕੱਟ ਜਿਹੜਾ ਆ ਉਹਨਾਂ ਨੇ ਕਾਸਟ ਦੇ ਵਿੱਚ ਕੀਤਾ ਹੈਗਾ। ਸੋ ਐਪਿਕ ਗੇਮਸ ਕਾਫੀ ਵੱਡੀ ਇਹ ਕੰਪਨੀ ਆ ਜਿਹਦੇ 4000 ਤੋਂ ਵੱਧ EMPLOYEE ਆ, ਜਿਹਦੇ ਵਿੱਚੋਂ ਹੁਣ 1000 ਆਲਰੇਡੀ ਉਹ ਲੇ ਆਫ ਕਰਨ ਜਾ ਰਹੇ ਹੈਗੇ ਆ। ਐਪਿਕ ਗੇਮਸ ਦੀ CEO ਟਿਮ ਸਵੈਨੀ ਉਹਨਾਂ ਨੇ ਇਹ ਜਿਹੜੀ ਨਿਊਜ਼ ਆ ਆਪਣੇ EMPLOYEES ਨੂੰ ਦੱਸੀ ਤੇ ਉਹਨਾਂ ਨੇ ਕਿਹਾ ਵੀ ਹੁਣ AI ਦੇ ਨਾਲ ਸਾਡੇ ਕੋਲ ਹੋਰ ਆਪਸ਼ਨਸ ਨਹੀਂ EMPLOYEES ਨੂੰ ਕੱਟ ਕਰਨ ਤੋਂ ਬਿਨਾਂ। ਫਰਵਰੀ 2024 ਦੇ ਵਿੱਚ ਡਿਜ਼ਨੀ ਨੇ $1.5 ਬਿਲੀਅਨ ਐਪਿਕ ਗੇਮਸ ਦੇ ਵਿੱਚ ਇਨਵੈਸਟ ਕੀਤਾ ਸੀਗਾ। ਸਤੰਬਰ ਮਹੀਨੇ ਦੇ ਵਿੱਚ ਵੀ 830 ਦੇ ਕਰੀਬ ਜਿਹੜੀਆਂ ਜੌਬਸ ਆ ਐਪਿਕ ਗੇਮਸ ਨੇ ਕੱਟ ਕੀਤੀਆਂ ਸੀਗੀਆਂ। ਜੀ ਅਗਲੀ ਜਿਹੜੀ ਇੰਟਰਸਟਿੰਗ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਦਾ ਮਾਰ-ਲਾਗੋ ਜੋ ਫਲੋਰੀਡਾ ਦੇ ਵਿੱਚ ਹੈਗਾ ਆ, ਉੱਥੇ ਇੱਕ ਸਪੈਸ਼ਲ ਇਲੈਕਸ਼ਨ ਹੋ ਰਹੀ ਸੀ ਉਸ ਫਲੋਰੀਡਾ ਦੀ ਜਿਹੜੀ ਉਹ ਸੀਟ ਦੇ ਲਈ, ਤੇ ਕਹਿੰਦੇ ਵੀ ਇੱਕ ਡੈਮੋਕ੍ਰੇਟ ਐਮਿਲੀ ਗ੍ਰੈਗਰੀ ਉਹ ਪ੍ਰੋਜੈਕਟ ਕੀਤੇ ਜਾ ਰਹੇ ਆ ਇਸ ਸੀਟ ਨੂੰ ਜਿੱਤਣ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਟਰੰਪ ਹੁਣਾਂ ਦਾ ਜਿਹੜਾ ਕਲੱਬ ਮਾਰ-ਲਾਗੋ ਜੋ ਪਾਮ ਬੀਚ ਪੈਂਦਾ ਆ, ਜਿੱਥੇ ਉਹ ਰੈਜ਼ੀਡੈਂਸੀ ਆਪਣੀ ਡਿਕਲੇਅਰ ਕੀਤੀ ਹੋਈ ਆ, ਉੱਥੇ ਦੀ ਇਹ ਜਿਹੜੀ ਸੀਟ ਹੋਊਗੀ। ਗ੍ਰੈਗਰੀ ਕਹਿੰਦੇ ਵੀ ਪ੍ਰੋਜੈਕਟ ਕੀਤੇ ਜਾ ਰਹੇ ਆ ਇਸ ਜਿੱਤ ਦੇ ਲਈ, ਤੇ ਕਹਿੰਦੇ ਵੀ ਇਹ ਡਿਸਟ੍ਰਿਕਟ 87 ਜੋ ਕਿ ਰਿਪਬਲਿਕਨ ਦੇ ਕੰਟਰੋਲ ਦੇ ਵਿੱਚ ਸੀ ਉਸ ਨੂੰ ਇਹ ਫਲਿੱਪ ਕਰਨ ਜਾ ਰਹੀ ਆ। ਸੋ ਟਰੰਪ ਹੁਣਾਂ ਦੀ ਬੈਕਯਾਰਡ ਦੇ ਵਿੱਚ ਜਿੱਥੇ ਉਹ ਹੈਗੇ ਆ, ਉੱਥੇ ਜੇ ਡੈਮੋਕ੍ਰੇਟਿਕ ਜਿੱਤਦਾ ਆ ਤਾਂ ਰਿਪਬਲਿਕਨਸ ਦੇ ਲਈ ਇਹ ਜ਼ਰੂਰ ਇੱਕ ਖਤਰੇ ਦੀ ਘੰਟੀ ਜਿਹੜੀ ਉਹ ਹੋਊਗੀ। ਟਰੰਪ ਹੁਣੀ ਜੋ ਕਿ ਮੇਲ ਇਨ ਬੈਲਟ ਦੇ ਉਲਟ ਆਪ ਖੁਦ ਮੇਲ ਇਨ ਬੈਲਟ ਦੀ ਵਰਤੋਂ ਜਿਹੜੀ ਉਹ ਕਰਦੇ ਆ। ਸੋ ਕਹਿੰਦੇ ਵੀ ਸੇਵ ਐਕਟ ਵੋਟਿੰਗ ਨੂੰ ਬਚਾਉਣ ਲਈ ਨਹੀਂ ਆ, ਉਹ ਆਪਣੀ ਰੈਜ਼ੀਡੈਂਸੀ ਨੂੰ ਬਚਾਉਣ ਦੇ ਲਈ ਜਿਹੜਾ ਸੇਵ ਐਕਟ ਪਾਸ ਅਸਲ 'ਚ ਜਿਹੜਾ ਉਹ ਕਰਾਉਣਾ ਚਾਹੁੰਦੇ ਆ, ਵੀ ਉਹਨਾਂ ਨੂੰ ਪਤਾ ਆ ਵੀ ਨਹੀਂ ਤਾਂ ਲੋਕਾਂ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਪਾਰਟੀ ਨੂੰ ਦਿਖਾ ਦੇਣਾ ਹੈਗਾ ਆ, ਜੋ ਕੁਝ ਵੀ ਰੀਸੈਂਟਲੀ ਚੱਲ ਰਿਹਾ ਆ। ਸੋ ਇੱਕ ਵੱਡਾ ਉਲਟ ਫੇਰ ਹੋਊਗਾ ਜੇ ਇਹ ਜਿਹੜਾ ਡੈਮੋਕ੍ਰੇਟ ਟਰੰਪ ਹੋਣਾ ਦਾ ਜਿੱਥੇ ਰਿਹਾਇਸ਼ ਆ ਉੱਥੇ ਉਹ ਜਿੱਤ ਜਾਂਦੇ ਹੈਗੇ ਆ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ $279 30 ਪੈਸੇ ਤੇ ਇੰਡੀਆ ਦੇ $94 ਤੇ 5 ਪੈਸੇ। ਗੱਲਬਾਤ ਹੋਣ ਦੇ ਕਰਕੇ ਈਰਾਨ ਦੇ ਨਾਲ ਇਹ ਜਿਹੜੀਆਂ ਗੱਲਾਂ ਆਉਣ ਦੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਆ। 5% ਤੱਕ ਕੱਚਾ ਤੇਲ ਜਿਹੜਾ ਉਹ ਸਸਤਾ ਹੋਇਆ ਹੈਗਾ ਆ। ਓਵਰਆਲ ਡਾਊ ਜੋਨ ਦੀ ਆਪਾਂ ਜੇ ਗੱਲ ਕਰੀਏ ਤਾਂ ਉਹ 84 ਪੁਆਇੰਟ ਘਟ ਕੇ 46,124, S&P 24 ਪੁਆਇੰਟ ਘਟ ਕੇ 6556, ਨੈਸਡੈਕ 185 ਪੁਆਇੰਟ ਘਟ ਕੇ 21,761 ਤੇ ਬੰਦ ਹੋਇਆ। ਸੋਨੇ ਦਾ ਭਾਅ 4500 ਤੇ $68 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ ਦੇ ਉੱਤੇ ਆਈ ਆ। 10 ਈਅਰ ਯੀਲਡ ਦੇ ਉੱਤੇ ਜੇ ਗੱਲ ਕਰੀਏ ਤਾਂ 4.34%। ਕ੍ਰਿਪਟੋ ਕਰੰਸੀ 'ਚ ਬਿਟਕਾਇਨ 70,816 ਤੇ ਇਥੀਰੀਅਮ $2160 ਦੇ ਬਰਾਬਰ ਚੱਲ ਰਿਹਾ ਹੈ। ਜੀ, ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।